ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਭਾਰਤ ਵਿੱਚ 2014 ਦੀਆਂ ਪਾਰਲੀਮੈਂਟ ਚੋਣਾਂ ਦਾ 5ਵਾਂ ਪੜਾਅ ਖਤਮ ਹੋ ਚੁੱਕਿਆ ਹੈ। ਬੀਤੇ ਕੱਲ 12 ਸਟੇਟਾਂ ਦੇ 121 ਪਾਰਲੀਮੈਂਟ ਹਲਕਿਆਂ ਵਿੱਚ ਵੋਟਾਂ ਪਈਆਂ। ਮੀਡੀਆ ਰਿਪੋਰਟਸ ਅਨੁਸਾਰ 79% ਲੋਕਾਂ ਨੇ ਆਪਣੇ ਵੋਟਾਂ ਦੇ ਹੱਕ ਦਾ ਇਸਤੇਮਾਲ ਕੀਤਾ। ਪੰਜਾਬ ਵਿੱਚ ਵੋਟਾਂ ਦੇ ਅਖੀਰਲੇ ਪੜਾਅ ਵਿੱਚ 30 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਵੀਅਰਸ, ਪੰਜਾਬ ਵਿੱਚ ਚੋਣ ਸਥਿਤੀ ਦਿਲਚਸਪ ਬਣ ਰਹੀ ਹੈ। ਆਮ ਆਦਮੀ ਪਾਰਟੀ ਦੇ ਲੀਡਰ ਅਰਵਿੰਦ ਕੇਜਰੀਵਾਲ ਦੇ 3 ਦਿਨ ਦੇ ਦੌਰੇ ਤੋਂ ਬਾਅਦ ਅਕਾਲੀ ਦਲ ਤੇ ਬੀਜੇਪੀ ਦੇ ਖੇਮੇ ਵਿੱਚ ਘਬਰਾਹਟ ਦੇਖੀ ਜਾ ਸਕਦੀ ਹੈ। ਪੰਜਾਬ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਵੀ ਚੋਣ ਮੈਦਾਨ ਵਿੱਚ ਹੈ। ਦੂਸਰੀਆਂ ਦੋ ਪੰਥਕ ਧਿਰਾਂ ਜਿਵੇਂ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਨੇ ਚੋਣ ਅਮਲ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਇਸ ਸੰਬੰਧੀ ਅਲੱਗ-ਅਲੱਗ ਬਿਆਨ ਵੀ ਜਾਰੀ ਕੀਤੇ ਹਨ। ਪੰਚ ਪ੍ਰਧਾਨੀ ਦੇ ਬਿਹਾਫ ਤੇ ਪੰਚ ਪ੍ਰਧਾਨੀ ਦੇ ਪ੍ਰੈਸ ਸਕੱਤਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੀ ਨੇ ਇੱਕ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਹਿੰਦੁਸਤਾਨ ਦਾ ਚੋਣ ਅਮਲ ਭਾਰਤੀ ਉਪ ਮਹਾਦੀਪ ਵਿੱਚ ਵਸਦੀਆਂ ਕੌਮਾਂ ਦੀ ਆਜ਼ਾਦੀ ਦਾ ਬਦਲ ਨਹੀਂ ਹੈ। ਇਸ ਵਿਸ਼ੇ ਅਤੇ ਹੋਰ ਪੰਥਕ ਵਿਸ਼ਿਆਂ ਸੰਬੰਧੀ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰੈਸ ਸਕੱਤਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੀ ਨਾਲ, ਜੋ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਅੱਜ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਅਕਾਲੀ ਦਲ ਪੰਚ ਪ੍ਰਧਾਨੀ ਦੀ ਇਸ ਪਾਲਿਸੀ ਸਟੇਟਮੈਂਟ ਸੰਬੰਧੀ ਵੇਰਵੇ ਦੇ ਨਾਲ ਜਾਣਕਾਰੀ ਦਿਓ। ਹਾਂਜੀ, ਦੇਖੋ, ਜਿਹੜੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਮੀਟਿੰਗ ਕਰਕੇ ਨੀਤੀਗਤ ਜਿਹੜਾ ਬਿਆਨ ਜਾਰੀ ਕੀਤਾ ਗਿਆ ਜੀ, ਇਹਦੇ ਵਿੱਚ ਇਹ ਫੈਸਲਾ ਲੈ ਕੇ ਜਿਹੜਾ ਹਿੰਦੁਸਤਾਨ ਦਾ ਚੋਣ ਅਮਲ ਹੈਗਾ, ਸਾਰਾ ਵੋਟ ਪੋਲਿਟਿਕਸ ਜਿੰਨੀ ਵੀ ਹੈਗੀ ਆ, ਉਹ ਜਿਹੜੀ ਇਸ ਇੰਡੀਅਨ ਸਬ ਕੰਟੀਨੈਂਟ ਵਿੱਚ ਵਸਦੇ ਸਭ ਅੱਡ ਕੌਮਾਂ ਕਲਚਰ ਹੈਗੇ ਨੇ, ਉਹਨਾਂ ਦੀ ਆਜ਼ਾਦੀ ਦਾ ਬਦਲ ਨਹੀਂ ਹੋ ਸਕਦਾ। ਭਾਵੇਂ ਕਿ ਇੱਕ ਪਾਸੇ ਤਾਂ ਇਸ ਵਾਰ ਦੀਆਂ ਚੋਣਾਂ ਇੱਕ ਬਹੁਤ ਅਹਿਮ ਆਪਣਾ ਸਥਾਨ ਰੱਖ ਰਹੀਆਂ ਨੇ ਇਸ ਸਬ ਕੰਟੀਨੈਂਟ, ਕਿਉਂਕਿ ਇੱਕ ਪਾਸੇ ਤਾਂ ਜਿਹੜੀ ਬੀਜੇਪੀ ਹੈ ਜੀ, ਉਹ ਧਰਮ ਨਿਰਪੱਖਤਾ ਦਾ ਜਿਹੜਾ ਉਹਦਾ ਹੋਇਆ ਮਖੌਟਾ ਸੀਗਾ, ਜਾਂ ਕਾਂਗਰਸ ਵੀ ਭਾਰਤੀ ਕੌਮ ਦੀ ਜਿਹੜੀ ਇਕਹਿਰੀ ਇੱਕ ਕੌਮ ਦੀ ਗੱਲ ਕਰਦੀ ਸੀ, ਉਹਦੇ ਤੋਂ ਅੱਗੇ ਜਾ ਕੇ ਬੀਜੇਪੀ ਨੇ ਹਿੰਦੂਵਾਦ ਦੇ ਨਾਂ ਦੇ ਉੱਤੇ ਜਿਹੜਾ ਸਾਰਾ ਉਹਨਾਂ ਦਾ ਪ੍ਰੋਗਰਾਮ ਪਾਲਿਸੀ ਚੱਲ ਰਿਹਾ, ਜਿਹੜਾ ਸਿੱਧੀ ਉਹ ਵੀ ਇੱਕੋ ਇਕਹਿਰੀ ਭਾਰਤੀ ਕੌਮ ਦੇ ਨਾਂ ਦੇ ਉੱਤੇ ਜਿਹੜੀ ਉਹ ਵੋਟ ਮੰਗ ਰਹੇ ਆ। ਦੂਜੇ ਪਾਸੇ ਜਿੱਥੇ ਆਮ ਆਦਮੀ ਪਾਰਟੀ ਹੈ, ਭਾਵੇਂ ਕਿ ਕੁਛ ਘੱਟ ਗਿਣਤੀਆਂ ਜਾਂ ਸੰਘਰਸ਼ੀਲ ਕੌਮਾਂ ਨੂੰ ਉਹਨਾਂ ਦੇ ਦੁਆਰਾ ਉਠਾਈ ਗਈ ਵੱਧ ਕੁਛ ਅੰਸ਼ਕ ਰਾਹਤਾਂ ਮਿਲ ਸਕਦੀਆਂ ਨੇ, ਪਰ ਯਾਨੀ ਕਿ ਉਹ ਵੀ ਇੱਕ ਘੇਰੇ ਦੇ ਵਿੱਚ ਹੀ, ਸੰਵਿਧਾਨ ਦੇ ਘੇਰੇ ਦੇ ਵਿੱਚ, ਜਾਂ ਉਹ ਵੀ ਭਾਰਤੀ ਜਿਹੜੀ ਕੌਮ ਦੇ ਨਾਂ ਦੇ ਉੱਤੇ, ਇੱਕ ਕਹਿਰੀ ਭਾਰਤੀ ਕੌਮ ਦੇ ਨਾਂ ਦੇ ਉੱਤੇ ਉਹ ਲੋਕਾਂ ਨੂੰ ਜਿਹੜੀ ਸੰਗਠਿਤ ਕਰ ਰਹੇ ਨੇ। ਭਾਵੇਂ ਕਿ ਲੋਕਾਂ ਦੇ ਵਿੱਚ ਭ੍ਰਿਸ਼ਟਾਚਾਰ ਜਾਂ ਗੁੱਡ ਗਵਰਨੈਂਸ ਦੇ ਮੁੱਦੇ ਵੀ ਹੈਗੇ ਨੇ, ਪਰ ਕਿਸੇ ਕੌਮ ਦੀ ਜਿਹੜੀ ਆਜ਼ਾਦੀ ਹੈ ਜਾਂ ਉਹਦੀ ਵਿਲੱਖਣ ਹਸਤੀ ਹੈ, ਉਸ ਦੇ ਵਾਸਤੇ ਉਹ ਅਹਿਮ ਹੈ, ਨਾ ਕਿ ਭ੍ਰਿਸ਼ਟਾਚਾਰ ਤੇ ਗੁੱਡ ਗਵਰਨੈਂਸ ਜਿਹੜੀ ਆ ਉਹ ਸਾਡੇ ਲਈ ਦੂਜੇ ਨੰਬਰ ਤੇ ਹੈ। ਪਹਿਲੇ ਨੰਬਰ ਤੇ ਸਾਡੀ ਆਜ਼ਾਦੀ ਤੇ ਸਾਡੀ ਵਿਲੱਖਣ ਹੋਣ ਹਸਤੀ ਜਿਹੜੀ ਸਤਿਗੁਰਾਂ ਨੇ, ਅਕਾਲ ਪੁਰਖ ਨੇ ਸਾਨੂੰ ਬਖਸ਼ੀ ਹੈ, ਉਹ ਸਾਡਾ ਜਿਹੜਾ ਉਹ ਮੁੱਦਾ ਹੈਗਾ। ਇਸ ਕਰਕੇ ਜਿਹੜਾ ਇਹ ਚੋਣ ਅਮਲ ਹੈਗਾ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਬਹੁਤ ਅਹਿਮ ਹੈ, ਪਰ ਇਸ ਦੇ ਵਿੱਚੋਂ ਕੌਮਾਂ ਦੀ ਆਜ਼ਾਦੀ ਦਾ ਬਦਲ ਨਹੀਂ ਲੱਭਿਆ ਜਾ ਸਕਦਾ ਵੀ ਅਸੀਂ ਆਜ਼ਾਦੀ ਦਾ ਮੁੱਦਾ ਛੱਡ ਦਈਏ ਤੇ ਹੁਣ ਅਸੀਂ ਪਲੋਸੀ ਹੋਈ ਰਾਜਨੀਤੀ ਦੇ ਵਿੱਚੋਂ ਜਾ ਕੇ ਤੇ ਅਸੀਂ ਮੁੱਖ ਧਾਰਾ ਦੇ ਵਿੱਚ, ਇੰਡੀਅਨ ਦੀ ਮੁੱਖ ਧਾਰਾ ਜਿਹੜੇ ਸਿੰਬਲ, ਭਾਵੇਂ ਉਹ ਕਾਂਗਰਸ ਹੈ, ਭਾਵੇਂ ਬੀਜੇਪੀ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਉਹਨਾਂ ਦੇ ਜਿਹੜੇ ਸਿੰਬਲ ਹੈ ਉਹ ਟੋਪੀ, ਗਾਂਧੀ, ਚਰਖਾ ਤੇ ਜਿਹੜੀਆਂ ਹਮ ਭਾਰਤੀਆਂ ਹੈ, ਜੈ ਹਿੰਦ, ਇਹਨਾਂ ਦੇ ਨਾਅਰਿਆਂ ਦੇ ਥੱਲੇ ਸਿੱਖ ਕੌਮ ਜਾਂ ਜਿਹੜੀਆਂ ਘੱਟ ਗਿਣਤੀਆਂ ਜਾਂ ਸੰਘਰਸ਼ੀ ਧਿਰਾਂ ਨੇ, ਉਹਨਾਂ ਦੀ ਜਿਹੜੀ ਆ ਰਸਾਈ ਨਹੀਂ ਹੋ ਸਕਦੀ। ਇਹ ਅਨੇਕਤਾ ਦੇ ਵਿੱਚ ਏਕਤਾ ਦਾ ਜਿਹੜਾ ਸਿਧਾਂਤ ਹੈ, ਜਿੰਨਾ ਚਿਰ ਤੱਕ ਕੋਈ ਪਾਰਟੀ ਲੈ ਕੇ ਨਹੀਂ ਚੱਲਦੀ, ਸਾਰੇ ਸੱਭਿਆਚਾਰ ਦੀ ਆਪਣੀ ਹੋਂਦ ਹੈ, ਹਰੇਕ ਨੂੰ ਆਪਣੇ ਸਵੈ ਨਿਰਣੇ ਦਾ ਅਧਿਕਾਰ ਹੈ, ਜਿੰਨਾ ਚਿਰ ਤੱਕ ਇਹ ਗੱਲ ਨਹੀਂ ਹੁੰਦੀ, ਉਹਨਾਂ ਚਿਰ ਤੱਕ ਜਿਹੜੀ ਆ ਕਿਸੇ ਵੀ ਲਹਿਰ ਜਾਂ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਦਲ ਦੇ ਨਾਲ ਜਿਹੜੀ ਆ ਘੱਟ ਗਿਣਤੀਆਂ ਦੀ ਜਾਂ ਖਾਸ ਤੌਰ ਤੇ ਜੇ ਅਸੀਂ ਕਹੀਏ ਸਿੱਖਾਂ ਦੀ ਜਿਹੜੀ ਆ ਉਹ ਅਸੀਂ ਇੰਨਾ ਲੰਬਾ ਇੱਕ ਸੰਘਰਸ਼ ਚੱਲਿਆ, ਦਰਬਾਰ ਸਾਹਿਬ ਤੇ ਹਮਲਾ ਹੋਇਆ, 84 ਦਾ ਕਤਲੇਆਮ ਹੋਇਆ ਤੇ ਇੰਨੇ ਸਾਡੇ ਸਿੰਘ ਸ਼ਹੀਦ, ਸਿੰਘ ਸਿੰਘਣੀਆਂ ਭੁਜੰਗੀ ਸ਼ਹੀਦ ਹੋਏ, ਉਸ ਤੋਂ ਬਾਅਦ ਅਸੀਂ ਸਿਰਫ ਕੁਛ ਅੰਸ਼ਕ ਰਾਹਤਾਂ ਤੇ ਟਿਕ ਜਾਈਏ, ਉਹ ਇਹ ਸਾਡੀ ਇੱਕ ਕੌਮ ਦੀ ਮਾਨਸਿਕ ਗੁਲਾਮੀ ਜਿਹੜੀ ਹੈ ਜਾਹ ਰੂਪ ਦੇ ਵਿੱਚ ਸਾਹਮਣੇ ਜਿਹੜੀ ਆਉਂਦੀ ਹੋਈ ਨਜ਼ਰ ਆਉਂਦੀ ਹੈ। ਸੋ ਅਸੀਂ ਇਸ ਚੋਣ ਅਮਲ ਦੇ ਵਿੱਚੋਂ
ਸਿਆਸਤ ਦੇ ਵਿੱਚੋਂ ਨਹੀਂ, ਪੋਲਿਟਿਕਸ ਦੇ ਵਿੱਚੋਂ ਨਹੀਂ ਅਸੀਂ ਕਿਨਾਰਾ ਕਰ ਰਹੇ, ਇਹ ਸਿਰਫ ਚੋਣ ਅਮਲ ਦੇ ਵਿੱਚੋਂ ਜਿਹੜਾ ਕਿ ਭ੍ਰਿਸ਼ਟ ਗੁੰਡਾਸ਼ਾਹੀ ਜਾਂ ਯਾਨੀ ਕਿ ਇਹਦੀ ਵਰਤੋਂ ਜਿਹੜੀ ਆ ਹਿੰਦੂਵਾਦ ਦੀ ਜਾਂ ਭਾਰਤੀ ਇੱਕ ਕੌਮ ਦੇ ਸੰਦ ਵਜੋਂ ਵਰਤੀ ਜਾ ਰਹੀ, ਉਹਦੇ ਅਸੀਂ ਵਿਰੋਧ ਹਾਂ। ਹਾਂਜੀ, ਇਹ ਸਾਰੇ ਚੋਣ ਅਮਲ ਤੋਂ ਅਸੀਂ ਜਿਹੜਾ ਲਾਂਭੇ ਰਹਿਣ ਦਾ ਜਿਹੜਾ ਉਹ ਫੈਸਲਾ ਕੀਤਾ। ਹਾਂਜੀ ਜੀ। ਹਾਂਜੀ ਤੇ ਵੀਰ ਜੀ, ਜਿਸ ਤਰ੍ਹਾਂ ਡੋਂਟ ਯੂ ਥਿੰਕ ਇਟ ਵਿਲ ਬੀ ਬੈਟਰ ਅਗਰ ਇਲੈਕਸ਼ਨ ਪ੍ਰੋਸੈਸ ਤੋਂ ਦੂਰ ਰਹਿਣ ਦੀ ਬਜਾਏ ਇਹ ਜ਼ਿਆਦਾ ਠੀਕ ਹੁੰਦਾ ਕਿ ਤੁਸੀਂ ਲੋਕਤੰਤਰੀ ਤਰੀਕੇ ਨਾਲ ਸਿੱਖਾਂ ਨੂੰ ਜਾਗਰੂਕ ਕਰਦੇ, ਆਪਣੇ ਆਜ਼ਾਦੀ ਦੇ ਮੁੱਦੇ ਤੇ ਉਹਨਾਂ ਦੀ ਮਦਦ ਹਾਸਿਲ ਕਰਦੇ? ਡੋਂਟ ਯੂ ਥਿੰਕ ਇਟ ਵਿਲ ਬੀ ਬੈਟਰ ਦੈਨ ਕਿ ਤੁਸੀਂ ਪਿੱਛੇ ਹਟ ਗਏ ਹੋ? ਦੇਖੋ, ਜਿਹੜੀ ਆਜ਼ਾਦੀ ਦੇ ਜਾਂ ਖਾਲਿਸਤਾਨ ਦੇ ਜਾਂ ਆਜ਼ਾਦ ਸਿੱਖ ਰਾਜ ਦੇ ਨਾਂ ਦੇ ਉੱਤੇ ਵੋਟ ਪੋਲਿਟਿਕਸ ਕਰਨੀ ਹੈ, ਉਹ ਅੱਜ ਦੇ ਸਮੇਂ ਦੇ ਵਿੱਚ ਸੰਭਵ ਨਹੀਂ ਹੈਗੀ। ਲੋਕਾਂ ਦੇ ਵਿੱਚ ਇੱਕ ਵੱਧ ਅਧਿਕਾਰਾਂ ਨੂੰ ਲੈ ਕੇ ਜਿਹੜੀ ਗੱਲ ਚਲਾਈ ਜਾ ਸਕਦੀ ਹੈ, ਪਰ ਉਹ ਕਿਸੇ ਵੀ ਪੰਥਕ ਧਿਰ ਦੇ ਹਾਲਾਤ ਨਹੀਂ ਰਹੇ ਜਾਂ ਉਹਨਾਂ ਨੂੰ ਕਰਨ ਨਹੀਂ ਦਿੱਤਾ ਗਿਆ ਉਹ ਪ੍ਰੋਸੈਸ। ਉਹਦੇ ਵਿੱਚੋਂ ਨਿਕਲ ਕੇ, ਉਹਦੇ ਵਿੱਚੋਂ ਗੁਜ਼ਰ ਕੇ ਜੇ ਕੋਈ ਧਿਰ ਸਾਹਮਣੇ ਆਉਂਦੀ ਜਿਹੜੀ ਕਿ ਜੇ ਆਪਾਂ ਉਹਨੂੰ ਪੰਥਕ ਸ਼ਬਦਾਂ ਵਿੱਚ ਵੀ ਅਨੰਦਪੁਰ ਦੇ ਮਤੇ ਨੂੰ ਆਧਾਰ ਬਣਾ ਕੇ ਕੋਈ ਪੋਲਿਟਿਕਸ ਵੀ ਹੁੰਦੀ, ਤਾਂ ਉਹਦੇ ਆਧਾਰ ਦੇ ਉੱਤੇ ਕੋਈ ਨਾ ਕੋਈ ਜਿਹੜੀ ਵੋਟ ਪੋਲਿਟਿਕਸ ਦੇ ਵਿੱਚ ਹਿੱਸਾ ਲਿਆ ਜਾ ਸਕਦਾ ਸੀ। ਕਿਉਂਕਿ ਤੁਸੀਂ ਇਹ ਭਾਰਤੀ ਸੰਵਿਧਾਨ ਦੀ ਸਹੁੰ ਚੁੱਕ ਕੇ ਤੇ ਵੱਖਰੇ ਰਾਜ ਦੀ ਗੱਲ ਦੇ ਨਾਂ ਦੇ ਉੱਤੇ ਵੋਟਾਂ ਮੰਗੋਗੇ ਤਾਂ ਉਹ ਨਾ ਸਟੇਟ ਨੂੰ ਉਹ ਵਾਰਾ ਖਾਂਦਾ, ਨਾ ਕੌਮ ਨੂੰ ਵਾਰਾ ਖਾਂਦਾ। ਕਿਉਂਕਿ ਇਸ ਸਮੇਂ ਜੋ ਗਰਾਊਂਡ ਰਿਐਲਿਟੀਜ਼ ਹੈਗੀਆਂ ਨੇ ਉਹ ਕੁਝ ਹੋਰ ਨੇ। ਉਹਨਾਂ ਦੇ ਮੁਤਾਬਕ ਕੰਮ ਕਰਨ ਦੀ ਜਿਹੜੀ ਉਹ ਲੋੜ ਹੈਗੀ ਆ। ਸਟੇਟ ਨੇ, ਸਟੇਟ ਦੀਆਂ ਏਜੰਸੀਆਂ ਨੇ ਇਹੋ ਜਿਹੇ ਹਾਲਾਤ ਬਣਨ ਨਹੀਂ ਦਿੱਤੇ ਕਿ ਕੋਈ ਐਸੀ ਪੰਥਕ ਧਿਰ ਪੰਜਾਬ ਦੀ ਸਿਆਸਤ ਦੇ ਵਿੱਚ ਉੱਭਰ ਸਕੇ ਜਿਹੜੀਆਂ ਕਿ ਪੰਜਾਬ ਦੇ ਸਿੱਖਾਂ ਦੇ ਮੁੱਦਿਆਂ ਨੂੰ ਆਧਾਰ ਬਣਾ ਕੇ ਇਹ ਜਿਹੜੀ ਵੋਟ ਪੋਲਿਟਿਕਸ ਕਰੇ। ਖਾਲਿਸਤਾਨ ਦੇ ਨਾਂ ਦੇ ਉੱਤੇ ਵੋਟਾਂ ਮੰਗ ਕੇ ਤੇ ਉਹਦੇ ਚੋਂ 100 500 1000 ਵੋਟਾਂ ਲੈ ਕੇ ਉਸ ਪਵਿੱਤਰ ਮੁੱਦੇ ਨੂੰ ਖਰਾਬ ਕਰਨ ਵਾਲੀ ਗੱਲ ਹੈ। ਉਹਦੀ ਇੱਕ ਮੰਤਰੀ ਪੱਧਰ ਤੇ ਬੇਇੱਜ਼ਤੀ ਕਰਾਉਣ ਵਾਲੀ ਗੱਲ ਹੈ ਵੀ ਖਾਲਿਸਤਾਨ ਦੇ ਨਾਂ ਤੇ 500 1000 ਜਿਹੜੀ ਆ ਉਹ ਵੋਟ ਮਿਲਦੀ ਹੈ, ਵੋਟ ਦੇ ਮੁੱਦੇ ਅੱਡ ਨੇ, ਆਜ਼ਾਦੀ ਦਾ ਮੁੱਦਾ ਅੱਡ ਹੈ। ਆਜ਼ਾਦੀ ਦਾ ਮੁੱਦਾ ਤੁਸੀਂ ਜਿੰਨਾ ਚਿਰ ਤੱਕ ਆਪਾਂ ਲੋਕ ਲਹਿਰ ਨਹੀਂ ਬਣਾਉਂਦੇ, ਲੋਕਾਂ ਦੇ ਵਿੱਚ ਕੰਮ ਨਹੀਂ ਕਰਦੇ, ਜੋ ਬਾਦਲ ਨੇ ਜਾਂ ਪਿਛਲੀਆਂ ਸਰਕਾਰਾਂ ਨੇ ਇਸ ਤਰ੍ਹਾਂ ਦੀ ਜਿਹੜੀ ਸੋਚ ਆ ਉਹਦੇ ਵਿੱਚ ਹਮੇਸ਼ਾ ਹੀ ਰੁਕਾਵਟਾਂ ਖੜੀਆਂ ਕੀਤੀਆਂ ਨੇ। ਪਰ ਸਮਾਂ ਅਸੀਂ ਹਮੇਸ਼ਾ ਆਸਵੰਦ ਰਹਿੰਦੇ ਹਾਂ, ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਸਮਾਂ ਵੀ ਬਦਲੇਗਾ, ਹਾਲਾਤ ਵੀ ਬਦਲਣਗੇ ਤੇ ਕੌਮ ਜਿਹੜੀ ਆ ਆਜ਼ਾਦੀ ਦੀ ਲਹਿਰ ਦੇ ਇੱਕ ਸੰਗਠਿਤ ਤੇ ਸਹੀ ਦਿਸ਼ਾ ਦੇ ਵਿੱਚ ਯਾਨੀ ਕਿ ਉਹਨੂੰ ਲੈ ਕੇ ਚੱਲਣ ਦਾ ਯਤਨ ਕੀਤਾ ਜਾਏਗਾ। ਜੀ। ਤੇ ਵੀਰ ਜੀ, ਤੁਹਾਡੇ ਆਰਟੀਕਲ ਦੇ ਵਿੱਚ ਤੁਸੀਂ ਕਿਹਾ ਸੀ ਕਿ ਕਿਵੇਂ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਪੈਸਾ, ਸ਼ਰਾਬ ਅਤੇ ਹੋਰ ਨਸ਼ੇ ਵੀ ਬਹੁਤ ਵੰਡੇ ਜਾ ਰਹੇ ਹਨ। ਪੰਜਾਬ ਦੇ ਵਿੱਚ ਇਸ ਵੇਲੇ ਸਿਆਸੀ ਤੌਰ ਤੇ ਕਿਸ ਧਿਰ ਦਾ ਚੋਣਾਂ ਵਿੱਚ ਜ਼ਿਆਦਾ ਪ੍ਰਭਾਵ ਨਜ਼ਰ ਆ ਰਿਹਾ ਤੁਹਾਨੂੰ? ਇਸ ਬਾਰੇ ਥੋੜੀ ਬਹੁਤੀ ਜਾਣਕਾਰੀ ਦਿਓ। ਦੇਖੋ, ਇਹਦੇ ਵਿੱਚ ਤਾਂ ਹੁਣ ਜਿਹੜਾ ਇੱਕ ਤਾਂ ਵੋਟ ਜਿਹੜੀ ਸੀਗੀ ਉਹ ਬਹੁਤ ਘੱਟ ਪੋਲ ਹੁੰਦੀ ਸੀ, ਪਰ ਇਸ ਵਾਰ ਯਾਨੀ ਕਿ ਸਟੇਟ ਦਾ ਇਲੈਕਸ਼ਨ ਕਮਿਸ਼ਨ ਦਾ ਜ਼ੋਰ ਲੱਗਿਆ ਹੋਇਆ। ਉਹਨੇ ਇਸ਼ਤਿਹਾਰ ਪਾਰਟੀਆਂ ਦੇ ਨਹੀਂ ਹੈਗੇ ਜਿੰਨੇ ਸਰਕਾਰ ਵੱਲੋਂ, ਚੋਣ ਕਮਿਸ਼ਨ ਵੱਲੋਂ, ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਲਾਇਆ ਗਿਆ ਵੀ ਭਾਈ ਵੋਟ ਪਾਓ, ਤੁਹਾਡਾ ਹੱਕ ਹੈ। ਕਿਉਂਕਿ ਲੋਕ ਇਸ ਸਿਸਟਮ ਤੋਂ ਪਿੱਛੇ ਹਟਦੇ ਜਾ ਰਹੇ ਸੀਗੇ ਤੇ ਲੋਕਾਂ ਦੇ ਵਿੱਚ ਇੱਕ ਬਗਾਵਤ ਦੀ ਜਿਹੜੀ ਸੀ ਉਹ ਬੋ ਆਉਂਦੀ ਸੀ ਸਰਕਾਰ ਨੂੰ। ਇਸ ਕਰਕੇ ਇੱਕ ਉਹਨਾਂ ਨੇ ਆਪਣੀ ਸਾਫ਼ ਧਿਰ ਆਮ ਆਦਮੀ ਪਾਰਟੀ ਸਾਹਮਣੇ, ਚੰਗੇ ਬੰਦੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਚੰਗੇ ਵੀ ਹੈਗੇ ਆ ਵਿੱਚ, ਪਰ ਉਹਨਾਂ ਦਾ ਜਿਹੜਾ ਲੋਕ ਆਧਾਰ ਜਾਂ ਉਹਨਾਂ ਦੇ ਵਿੱਚ ਆਪਸੀ ਖਿੱਚੋਤਾਣ ਜਾਂ ਉਹਨਾਂ ਦਾ ਵੱਖ-ਵੱਖ ਸੱਭਿਆਚਾਰਾਂ ਨੂੰ ਮਾਨਤਾ ਨਾ ਦੇਣ ਦੀਆਂ ਗੱਲਾਂ ਜਾਂ ਉਹਨਾਂ ਦੇ ਜਿਹੜੇ ਸਿੰਬਲ ਉਹ ਹੋਣੇ, ਇਸ ਕਰਕੇ ਜਿਹੜੀ ਵੋਟ ਦਾ ਆਧਾਰ ਪੰਜਾਬ ਦੀ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਬਾਦਲ ਦਲ ਦੀ ਗੁੰਡਾਸ਼ਾਹੀ ਤੇ ਉਹਨਾਂ ਦਾ ਜਿਹੜਾ ਜ਼ੋਰ ਆ ਜਿੱਥੇ ਜਿੱਤਣਾ ਉਹਨੇ ਹੀ ਆ ਜਿਹਦਾ ਯਾਨੀ ਕਿ ਪੈਸੇ ਦਾ, ਸ਼ਰਾਬ ਦਾ, ਨਸ਼ੇ ਦਾ। ਠੀਕ ਹੈ, ਆਮ ਆਦਮੀ ਪਾਰਟੀ ਨੇ ਵੀ ਇੱਕ ਫਰਕ ਪਾਇਆ, ਨਵੀਂ ਯੂਥ ਆ ਜਾਂ ਯਾਨੀ ਕਿ ਨਵੇਂ ਵੋਟਰ ਜਿਹੜੇ ਹੈਗੇ ਨੇ, ਜਿਹੜੇ ਨਾਰਾਜ਼ ਸੀ, ਜਿਹੜੇ ਇਸ ਸਿਸਟਮ ਤੋਂ ਨਾਰਾਜ਼ ਸੀ, ਜਿਨ੍ਹਾਂ ਨੇ ਐਤਕੀ ਨੋ ਵੋਟ ਦੀ ਆਪਸ਼ਨ ਚੁਣਨੀ ਸੀ, ਉਹਨਾਂ ਨੂੰ ਇੱਕ ਆਪਸ਼ਨ ਦਿਖ ਵੀ ਨਵੀਂ ਆਈ ਆ ਗੱਲ, ਚਲੋ ਇਹਨਾਂ ਨੂੰ ਵੋਟ ਪਾ ਕੇ ਦੇਖ ਲਈਏ। ਆਮ ਆਦਮੀ ਪਾਰਟੀ ਨੂੰ ਵੀ ਵੋਟ ਪਏਗੀ, ਅਕਾਲੀ ਦਲ, ਬਾਦਲ ਨੂੰ ਵੀ, ਕਾਂਗਰਸ ਨੂੰ ਵੀ। ਜਿਹੜਾ ਮੁਕਾਬਲਾ ਹੈ ਬੜਾ ਦਿਲਚਸਪ ਪੰਜਾਬ ਦੇ ਵਿੱਚ ਬਣ ਚੁੱਕਿਆ। ਕਾਂਗਰਸ, ਅਕਾਲੀ ਮੇਰੇ ਨਿੱਜੀ ਅੰਦਾਜ਼ੇ ਮੁਤਾਬਕ ਅੱਧੋ ਅੱਧ ਦੀ ਜਿਹੜੀ ਆ ਉਹ ਸੀਟਾਂ ਲੈ ਕੇ ਜਾਣਗੇ ਤੇ ਕਾਫੀ ਵੱਡਾ ਹਿੱਸਾ ਵੋਟ ਦਾ ਆਮ ਆਦਮੀ ਪਾਰਟੀ ਨੂੰ ਜਿਹੜੀ ਨਵੀਂ ਵੋਟ ਆ ਜਾਂ ਜਿਹੜੀ ਨਾਰਾਜ਼ ਸੀ ਵੋਟ ਉਹ ਪੈਣ ਦਾ
ਦੇਸ਼ ਨੇ ਆਪ ਹੀ ਇੱਕ ਤੀਜੀ ਆਪਸ਼ਨ ਦੇਤੀ ਕਿ ਭਾਈ ਜੇ ਤੁਸੀਂ ਇਹਨਾਂ ਤੋਂ ਨਾਰਾਜ਼ ਹੋ ਤਾਂ ਇਹਨੂੰ ਵੋਟ ਪਾ ਲਓ ਤੇ ਤੁਸੀਂ ਵੱਖਰੀ ਜਿਹੜੀ ਗੱਲ ਆ ਉਹ ਨਾ ਕਰੋ। ਜੀ ਜੀ। ਹਾਂਜੀ ਤੇ ਵੀਰ ਜੀ ਹੋਰ ਪੰਥਕ ਮੁੱਦਿਆਂ ਦੇ ਉੱਪਰ ਸਵਾਲ ਕਰਨ ਤੋਂ ਪਹਿਲਾਂ ਤੁਸੀਂ ਹੋਰ ਕੁਝ ਸਾਡੇ ਦਰਸ਼ਕਾਂ ਨੂੰ ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ 2014 ਦੀਆਂ ਪਾਰਲੀਮੈਂਟ ਚੋਣਾਂ ਬਾਰੇ ਕੁਝ ਕਹਿਣਾ ਚਾਹੋਗੇ? ਦੇਖੋ ਜਿਹੜੀਆਂ ਚੋਣਾਂ ਹੈਗੀਆਂ ਨੇ ਇਹ ਠੀਕ ਆ, ਸਾਨੂੰ ਕੁਛ ਨਾ ਕੁਛ ਇਹ ਤਾਂ ਇਹਦੇ ਵਿੱਚ ਮੋਦੀ ਇੱਕ ਹਿੰਦੂਵਾਦ ਦੇ ਜਿਹੜੇ ਆ ਉਹ ਸਿੰਬਲ ਦੇ ਵਜੋਂ ਉੱਭਰਿਆ ਤੇ ਮੋਦੀ ਦੇ ਆਉਣ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ, ਈਸਾਈਆਂ, ਸਿੱਖਾਂ ਦੇ ਨਾਲ ਜੋ ਹੋਣ ਵਾਲਾ ਉਹਦਾ ਕਿਆਸ ਨਹੀਂ ਲਾਇਆ ਜਾਂਦਾ ਕਿਉਂਕਿ ਉਹਦੀ ਪੋਲਿਟਿਕਸ ਸੀ ਉਹ ਗੁਜਰਾਤ ਮਾਡਲ ਸਾਰੇ ਹਿੰਦੁਸਤਾਨ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਆ। ਗੁਜਰਾਤ ਮਾਡਲ ਕੀ ਸੀ? ਉੱਥੇ ਮੁਸਲਮਾਨਾਂ ਨੂੰ ਮਾਰ ਕੇ ਪੱਕਾ ਉਹਨਾਂ ਨੇ ਆਪਣਾ ਉੱਥੇ ਰਾਜ ਕਾਇਮ ਕੀਤਾ ਤੇ ਹਿੰਦੁਸਤਾਨ ਭਰ ਦੇ ਵਿੱਚ ਜੇ ਉਹਨਾਂ ਨੂੰ ਘੱਟ ਵੱਧ ਮੈਜੋਰਿਟੀ ਮਿਲ ਕੇ ਉਹਨਾਂ ਦੀ ਸਰਕਾਰ ਬਣਦੀ ਆ ਉਹ ਸਿੱਧਾ ਨਿਸ਼ਾਨਾ ਉਹਨਾਂ ਦਾ ਪਹਿਲਾਂ ਮੁਸਲਮਾਨਾਂ ਤੇ ਹੋਏਗਾ ਤੇ ਸਿੱਖਾਂ ਤੇ ਈਸਾਈਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ। ਸੋ ਉਹ ਮੋਦੀ ਦਾ ਜਿਹੜਾ ਹੈਗਾ ਉਹਨੂੰ ਰੋਕਣਾ ਬਹੁਤ ਜ਼ਰੂਰੀ ਆ। ਪਰ ਇਹ ਕਿਉਂਕਿ ਹਿੰਦੁਸਤਾਨ ਦਾ ਹਿੰਦੂ ਆ ਉਹ ਹਮੇਸ਼ਾ ਹੀ ਕਿਸੇ ਪਾਰਟੀ ਦੀਆਂ ਫਿਰਕੂ ਗਤੀਵਿਧੀਆਂ ਤੋਂ ਪ੍ਰਸੰਨ ਹੋ ਕੇ ਉਹਨੂੰ ਵੋਟ ਪਾਉਂਦਾ। 1984 ਚ ਤੋਂ ਬਾਅਦ ਸਿੱਖਾਂ ਨੂੰ ਮਾਰ ਕੁੱਟ ਕੇ ਤੇ ਜਿਹੜੀ ਆ ਉਹ ਉਹਨਾਂ ਨੇ ਬਹੁਮਤ ਜਿਹੜਾ ਲਿਆ ਸੀਗਾ ਜਿਹਦੇ ਵਿੱਚ ਤੇ ਹੁਣ ਗੁਜਰਾਤ ਦੇ ਵਿੱਚ ਮੁਸਲਮਾਨਾਂ ਨੂੰ ਮਾਰ ਕੇ ਉਹ ਕਿਉਂਕਿ ਬਹੁ ਗਿਣਤੀ ਵੋਟ ਜਿਹੜੀ ਆ ਇੱਕ ਬੰਦੇ ਦੀ ਇੱਕ ਵੋਟ ਆ ਤੇ ਘੱਟ ਗਿਣਤੀ ਦੀ ਵੋਟ ਭਾਵੇਂ ਸਾਰੀਆਂ ਵੀ ਇੱਕ ਪਾਸੇ ਪੈ ਜਾਣ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਜੋ ਜਿਹੜੀਆਂ ਬਹੁ ਗਿਣਤੀ ਨੇ ਉਹਦੀ ਵੋਟ ਹੀ ਗਿਣੀ ਜਾਣੀ। ਜੋ ਹਿੰਦੂ ਨੇ ਹਿੰਦੁਸਤਾਨ ਦੇ ਹਿੰਦੂ ਨੇ ਵੋਟ ਪਾਉਣੀ ਆ ਉਹਨਾਂ ਨੇ ਮੋਦੀ ਨੂੰ ਚੁਣ ਕੇ ਤੇ ਘੱਟ ਗਿਣਤੀਆਂ ਦੇ ਘਾਣ ਦਾ ਰਾਹ ਬਣਨਾ। ਹਾਂਜੀ ਤੇ ਵੀਰ ਜੀ ਸਾਡੇ ਕੋਲ 1 ਮਿੰਟ ਰਹਿ ਗਿਆ ਐਟ ਦੀ ਐਂਡ ਤੁਹਾਡੇ ਕੋਲ ਜਾਣਨਾ ਚਾਹਾਂਗੇ ਜਿੱਦਾਂ ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਭਾਈ ਦਲਜੀਤ ਸਿੰਘ ਬਿੱਟੂ ਜੀ ਦੇ ਕੇਸ ਦੀ ਹੁਣ ਕੀ ਸਟੈਂਡਿੰਗ ਹੈ? ਦੇਖੋ ਭਾਈ ਦਲਜੀਤ ਸਿੰਘ ਬਿੱਟੂ ਤਾਂ ਪਿਛਲੇ ਦਸੰਬਰ ਦੇ ਵਿੱਚ ਬੇਲ ਤੇ ਆ ਗਏ ਸੀ। ਭਾਈ ਕੁਲਬੀਰ ਸਿੰਘ ਬੜਾ ਪਿੰਡ ਦਾ ਕੇਸ ਜਿਹੜਾ ਹੈ ਉਹ ਸਰਕਾਰੀ ਗਵਾਹੀਆਂ ਬੰਦ ਹੋ ਚੁੱਕੀਆਂ ਨੇ। ਉਹਨਾਂ ਦੀ ਜਲੰਧਰ ਕੇਸ ਦੀ ਤਰੀਕ 22 ਤਰੀਕ ਹੈ। ਹਾਈ ਕੋਰਟ ਬੇਲ ਦੇ ਨਹੀਂ ਰਹੀ। ਉਹ ਕਹਿੰਦੇ ਵੀ ਕੇਸ ਮੁਕਾਓ ਪਰ ਉਹ ਤਰੀਕ ਨਾਲ 24 ਤਰੀਕ ਹਾਈ ਕੋਰਟ ਬੇਲ ਦੀ ਹੈ। ਸੋ ਇਹਦੇ ਨਾਲ ਕੱਲ ਭਾਈ ਮਨਦੀਪ ਸਿੰਘ ਕੁੱਬੇ ਜਿਨ੍ਹਾਂ ਨੇ ਸਾਹਨੇਵਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਸੰਬੰਧ 'ਚ ਦਲੀਪ ਕੁਮਾਰ ਭਈਏ ਨੂੰ ਗੋਲੀ ਮਾਰੀ ਸੀ ਉਹਨਾਂ ਨੂੰ ਵੀ 5 ਸਾਲ ਦੀ ਜਿਹੜੀ ਸਜ਼ਾ ਦੇ ਦਿੱਤੀ ਗਈ। ਇਹਦੇ ਸੰਬੰਧ ਵਿੱਚ ਮੈਂ ਕਹਿਣਾ ਚਾਹੂੰਗਾ ਜਿਹੜੀ ਤਾਂ ਭਈਏ ਨੇ ਬੇਅਦਬੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਕੇਸ ਦੇ ਵਿੱਚ ਸਿਰਫ ਅਜੇ ਤੱਕ ਇੱਕ ਗਵਾਹ ਭੁਗਤਿਆ। ਜਿਹੜੀ ਗੋਲੀ ਮਨਦੀਪ ਸਿੰਘ ਨੇ ਚਲਾਈ ਸੀ ਉਹਦੇ ਵਿੱਚ ਪੌਣੇ 2 ਸਾਲ ਦੇ ਵਿੱਚ ਕੇਸ ਚਲਾ ਕੇ 5 ਸਾਲ ਦੀ ਜਿਹੜੀ ਆ ਉਹ ਸਜ਼ਾ ਵੀ ਸੁਣਾ ਦਿੱਤੀ ਗਈ। ਜੀ ਜੀ ਤੇ ਵੀਰ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੇ ਆ ਵੀਰ ਜੀ। ਇਸੇ ਤਰ੍ਹਾਂ ਸਮੇਂ ਤੁਹਾਨੂੰ ਸਿੱਖ ਸੰਗਤਾਂ ਨੂੰ ਰੂਬਰੂ ਕਰਵਾਉਂਦੇ ਰਹਾਂਗੇ ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84 The Now will be right back after a short break.